21 ਜੁਲਾਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਤੁਸੀਂ ਇਸ ਵੇਲੇ ਪੰਜਾਬੀ ਰੇਡੀਓ ਯੂਐਸਏ ਨੂੰ ਸੁਣ ਰਹੇ ਹੋ। ਏਐਮ ਐਫਐਮ ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ ਨੈੱਟ ਤੇ ਮੋਬਾਈਲ ਐਪ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ ਯੂਟਿਊਬ ਤੇ ਸੁਣ ਰਹੇ ਹੋ ਦੇਖ ਰਹੇ ਹੋ ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 4082722500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੋ, ਕੋਈ ਵੀ ਸਵਾਲ ਪੁੱਛਣਾ, ਤੇ ਉਹਨਾਂ ਦਾ ਨੰਬਰ ਹੈ 4159090503। ਅਮਰਜੀਤ ਸਿੰਘ ਫ੍ਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਲੋਹਾਰਾ ਫ੍ਰੈਜ਼ਨੋ, ਤਾਰਾ ਸਿੰਘ ਸੱਗੜ ਫਰੀਮੌਂਟ, ਹਰਿੰਦਰ ਭੀਨ ਸੈਨ ਹੋਜ਼ੇ ਤੇ ਮਨਜੀਤ ਸਿੰਘ ਫਰੀਮੌਂਟ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082722500। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਇਸ ਵੇਲੇ ਦੀ ਸਭ ਤੋਂ ਵੱਡੀ ਕੌਮਾਂਤਰੀ ਖਬਰ ਤੋਂ। ਰੁਖ ਕਰਾਂਗੇ ਇਜ਼ਰਾਈਲ ਦਾ। ਇਜ਼ਰਾਈਲੀ ਆਰਮੀ ਨੇ ਕਬਜ਼ੇ ਵਾਲੇ ਪੱਛਮੀ ਕੰਢੇ ਵੈਸਟ ਬੈਂਕ ਦੇ ਵਿੱਚ 2 ਫਲਸਤੀਨੀ ਨੌਜਵਾਨਾਂ ਨੂੰ ਗੋਲੀ ਮਾਰ ਦਿੱਤੀ, ਜਿਹਦੇ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ। ਫਲਸਤੀਨੀ ਅਧਿਕਾਰੀਆਂ ਦੇ ਮੁਤਾਬਕ ਇਹ ਉਹ ਇਲਾਕਾ ਵੈਸਟ ਬੈਂਕ ਦਾ ਜਿਹੜਾ ਕਿ ਪਿਛਲੇ ਦਿਨੀ ਇਜ਼ਰਾਈਲੀ ਆਰਮੀ ਨੇ ਆਕੂਪਾਈ ਕੀਤਾ ਸੀਗਾ। ਫਿਲਸਤੀਨੀ ਸਿਹਤ ਮਹਿਕਮੇ ਵੱਲੋਂ ਮਿਲੀ ਜਾਣਕਾਰੀ ਦੇ ਮੁਤਾਬਕ 17 ਸਾਲਾ ਮੁਹੰਮਦ ਫੁਆਦ ਅਲ ਅਟਾ ਅਲਬਾਇਦ ਦੇ ਰੂਪ ਦੇ ਵਿੱਚ ਇੱਕ ਨੌਜਵਾਨ ਜਿਹੜਾ ਪਛਾਣਿਆ ਗਿਆ, ਤੇ ਉਹਨੂੰ ਰਮੱਲਾ ਦੇ ਗੁਆਂਢੀ ਪਿੰਡ ਸਫਾ ਦੇ ਵਿੱਚ ਇਜ਼ਰਾਈਲੀ ਆਰਮੀ ਦੁਆਰਾ ਸਿਰ ਦੇ ਵਿੱਚ ਗੋਲੀ ਮਾਰ ਦਿੱਤੀ ਗਈ। ਪਤਾ ਲੱਗਾ ਕਿ ਇਸ ਤੋਂ ਬਾਅਦ ਰਮੱਲਾ ਦੇ ਉੱਤਰੀ ਇਲਾਕਿਆਂ ਦੇ ਵਿੱਚ ਜਿਹੜਾ ਇੱਕ ਸ਼ਰਨਾਰਥੀ ਕੈਂਪ ਹੈ, ਉੱਥੇ ਇਸ ਨੌਜਵਾਨ ਨੂੰ ਲਿਜਾਇਆ ਗਿਆ ਸੀ, ਪਰ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਇਹ ਨੌਜਵਾਨ ਰਸਤੇ ਦੇ ਵਿੱਚ ਹੀ ਦਮ ਤੋੜ ਗਿਆ ਸੀ। ਉਸ ਤੋਂ ਬਾਅਦ ਟਕਰਾਅ ਦੇ ਦੌਰਾਨ ਇਜ਼ਰਾਈਲੀ ਆਰਮੀ ਨੇ ਇਹਨਾਂ ਇਲਾਕਿਆਂ ਦੇ ਵਿੱਚ ਜਦੋਂ ਟਕਰਾਅ ਹੋਇਆ ਸੀ ਤਾਂ ਅਥਰੂ ਗੈਸ ਤੇ ਹੋਰ ਕਈ ਜਿਹੜੇ ਹਥਿਆਰ ਆ ਉਹਨਾਂ ਦੀ ਵਰਤੋਂ ਕੀਤੀ ਸੀਗੀ। ਐਸੋਸੀਏਟਡ ਪ੍ਰੈਸ ਜਿਹੜੀ ਕਿ ਕੌਮਾਂਤਰੀ ਨਿਊਜ਼ ਏਜੰਸੀ ਆ, ਉਹਨਾਂ ਨੇ ਇਹ ਗੱਲ ਦੱਸੀ ਸੀਗੀ ਕਿ ਨਕਾਬਪੋਸ਼ ਸ਼ੱਕੀਆਂ ਨੇ ਇਜ਼ਰਾਈਲੀ ਆਰਮੀ ਉੱਤੇ ਪਥਰਾ ਕੀਤਾ ਸੀਗਾ ਤੇ ਚਟਾਨ ਸੁੱਟ ਦਿੱਤੀ ਸੀ, ਜਿਸ ਤੋਂ ਬਾਅਦ ਇੱਕ ਬਾਰਡਰ ਪੁਲਿਸ ਯੂਨਿਟ ਦੇ ਇੱਕ ਮੈਂਬਰ ਨੇ ਗੋਲੀਆਂ ਚਲਾ ਦਿੱਤੀਆਂ ਸਨ। ਤਾਂ ਉਸ ਗੋਲੀਬਾਰੀ ਦੇ ਵਿੱਚ 2 ਨੌਜਵਾਨਾਂ ਨੂੰ ਗੋਲੀਆਂ ਲੱਗੀਆਂ ਸਨ। ਹਾਲਾਂਕਿ ਇੱਕ ਜਿਹੜਾ ਨੌਜਵਾਨ ਮਰਿਆ ਤੇ ਉਹਦੇ ਨਾਲ ਜਿਹੜਾ ਦੂਜਾ ਜ਼ਖਮੀ ਹੋਇਆ, ਇਹਦੇ ਬਾਰੇ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ ਗਈ। ਪਰ ਹਾਂ, ਇੰਨਾ ਜ਼ਰੂਰ ਹੈ ਕਿ ਜਿਹੜਾ ਮੁਹੰਮਦ ਫੁਆਦ ਅਟਾ ਅਲਬਾਇਦ ਹੈ, ਉਹਦੀ ਜਿਹੜੀ ਮੌਤ ਹੋਈ ਹੈ ਉਹ ਇਜ਼ਰਾਈਲੀ ਆਰਮੀ ਦੁਆਰਾ ਸਿਰ ਦੇ ਵਿੱਚ ਗੋਲੀ ਮਾਰਨ ਕਰਕੇ ਹੋਈ ਹੈ। ਅਗਲੀ ਖਬਰ ਦੇ ਵੱਲ ਵਧਦੇ ਹਾਂ ਤੇ ਰੁਖ ਕਰਾਂਗੇ ਲੌਂਗ ਬੀਚ ਕੈਲੀਫੋਰਨੀਆ ਦਾ। ਟੈਕਸਸ ਦੇ ਵਿੱਚ ਇੱਕ 13 ਸਾਲਾ ਕੁੜੀ ਨੂੰ ਅਗਵਾ ਕਰ ਲਿਆ ਗਿਆ ਸੀ ਤੇ ਇਸ ਅਗਵਾ ਕਾਂਡ ਤੋਂ ਬਾਅਦ ਕੈਲੀਫੋਰਨੀਆ ਦੇ ਵਿੱਚ ਲੌਂਗ ਬੀਚ ਤੇ ਇਹ ਕੁੜੀ ਜਿਹੜੀ ਆ ਉਹ ਇੱਕ ਭਲੇ ਲੋਕਾਂ ਕਰਕੇ ਇਹਦੀ ਜਾਨ ਬਚ ਗਈ। ਅਸਲ ਦੇ ਵਿੱਚ ਇਹਨੇ ਆਪਣੇ ਹੱਥ ਦੇ ਵਿੱਚ ਲੁਕਾਇਆ ਹੋਇਆ ਸੀ, ਜਿਹਦੇ ਵਿੱਚ ਲਿਖਿਆ ਹੋਇਆ ਸੀ ਹੈਲਪ ਮੀ, ਮੇਰੀ ਮਦਦ ਕਰੋ। ਤੇ ਉਹ ਚਿੰਨ੍ਹ ਜਿਹੜਾ ਕੋਲੋਂ ਲੰਘਦੇ ਲੋਕਾਂ ਨੇ, ਜਦੋਂ ਇਹ ਪਾਰਕਿੰਗ ਦੇ ਵਿੱਚ ਇਹਨੂੰ ਰੱਖਿਆ ਗਿਆ ਸੀਗਾ ਇੱਕ ਕਾਰ ਦੇ ਵਿੱਚ, ਤਾਂ ਉੱਥੇ ਉਹਨਾਂ ਨੇ ਵੇਖਿਆ। ਤਾਂ ਉਸ ਤੋਂ ਬਾਅਦ ਉਹਨਾਂ ਨੇ 911 ਤੇ ਕਾਲ ਕੀਤੀ ਤੇ ਇਸ ਤੋਂ ਬਾਅਦ ਪੁਲਿਸ ਨੇ ਇਸ 13 ਸਾਲਾ ਕੁੜੀ ਨੂੰ ਛੁਡਵਾ ਲਿਆ ਸੀ। ਪਤਾ ਲੱਗਦਾ ਹੈ ਕਿ ਇਹ ਕੁੜੀ ਨੂੰ ਦੇਖਣ ਤੋਂ ਹੀ ਪਤਾ ਲੱਗਦਾ ਸੀਗਾ ਕਿ ਇਹ ਦੁਖੀ ਸੀ। ਅਫਸਰਾਂ ਨੇ ਇਹ ਗੱਲ ਦੱਸੀ ਹੈ ਕਿ ਇਹ ਜਦੋਂ ਨੌਜਵਾਨ ਜਿਹੜੇ ਪਾਰਕਿੰਗ ਲਾਟ ਦੇ ਵਿੱਚ ਸੀਗੇ, ਤਾਂ ਇੱਕ ਪਾਰਕ ਕੀਤੀ ਗੱਡੀ ਦੇ ਵਿੱਚ ਪੀੜਤ ਜਿਹੜੀ ਕੁੜੀ ਆ, ਉਹਨੇ ਇੱਕ ਕਾਗਜ਼ ਦਾ ਟੁਕੜਾ ਫੜਿਆ ਹੋਇਆ ਸੀ, ਜਿਸ ਦੇ ਵਿੱਚ ਲਿਖਿਆ ਹੋਇਆ ਸੀ ਹੈਲਪ ਮੀ, ਤੇ ਉਸ ਨੂੰ ਪੜ੍ਹਿਆ ਜਾ ਸਕਦਾ ਸੀ। ਇਹਨਾਂ ਨੌਜਵਾਨਾਂ ਨੇ ਫਿਰ ਤੁਰੰਤ ਜਿਹੜਾ ਉਹ 911 ਤੇ ਕਾਲ ਕੀਤੀ ਤੇ ਉਸ ਤੋਂ ਬਾਅਦ ਇਸ ਬੰਦੇ ਦਾ ਜਿਹੜਾ ਪਿੱਛਾ ਕੀਤਾ ਗਿਆ। ਸੈਂਟ ਐਂਟੋਨੀਓ ਦੇ ਇਲਾਕਿਆਂ ਦੇ ਵਿੱਚ ਉਸ ਕੁੜੀ ਦੇ ਨੇੜੇ, ਗੱਡੀ ਦੇ ਨੇੜੇ ਪਹੁੰਚ ਕੀਤੀ ਗਈ ਤੇ ਫਿਰ ਉਸ ਨੂੰ ਛੁਡਾ ਲਿਆ ਗਿਆ। ਪਤਾ ਲੱਗਿਆ ਕਿ ਜਿਹੜਾ ਟੈਕਸਸ ਦਾ 61 ਸਾਲਾ ਸਟੀਵਨ ਰੋਬਰਟ ਸਲਬਾਨ ਹੈ, ਉਹਦੇ ਤੇ ਪੁਲਿਸ ਨੇ ਦੋਸ਼ ਲਾਇਆ ਕਿ ਇਹਨੇ ਇੱਕ ਬੱਚੀ ਨੂੰ ਅਗਵਾ ਕੀਤਾ, ਅਸ਼ਲੀਲ ਹਰਕਤਾਂ ਕੀਤੀਆਂ, ਤੇ ਇਹ ਵੀ ਪਤਾ ਲੱਗਿਆ ਕਿ ਇਸ ਪੀੜਤ ਕੁੜੀ ਦੇ ਨਾਲ ਜਿਨਸੀ ਸ਼ੋਸ਼ਣ ਵੀ ਜਿਹੜਾ ਉਹ ਕੀਤਾ ਗਿਆ, ਜਦੋਂ ਇਸ ਸਟੀਵਨ ਰੋਬਰਟ ਸਬਲਾਨ ਨੇ ਉਸ ਨੂੰ ਸੈਂਟ ਐਂਟੋਨੀਓ ਤੋਂ ਲੌਂਗ ਬੀਚ ਤੱਕ ਉਹ ਲੈ ਕੇ ਆਇਆ ਸੀਗਾ। ਸੋ ਇੱਕ ਭਲੇ ਲੋਕਾਂ ਦੇ ਕਰਕੇ ਜਾਂ ਉਹਨਾਂ ਦੀ ਅਲਰਟ ਹੋਣ ਦੇ ਕਰਕੇ ਇੱਕ ਜਿਹੜੀ ਕੁੜੀ ਹੈ, ਜਿਹੜੀ ਉਮਰ ਸਿਰਫ 13 ਸਾਲ ਹੈ, ਉਸ ਦੀ ਜਾਨ ਬਚ ਗਈ, ਕਿਉਂਕਿ ਉਹ ਪਾਰਕਿੰਗ ਲਾਟ ਦੇ ਵਿੱਚ ਉਸਨੇ ਹੈਲਪ ਮੀ ਦਾ ਜਿਹੜਾ ਸਾਈਨ ਹੱਥ ਦੇ ਵਿੱਚ ਫੜਿਆ ਹੋਇਆ ਸੀ, ਉਸ ਨੂੰ ਭਲੇ ਲੋਕਾਂ ਨੇ ਵੇਖ ਲਿਆ ਸੀ। ਫ੍ਰੈਜ਼ਨੋ ਦਾ ਰੁਖ ਕਰਾਂਗੇ। ਫ੍ਰੈਜ਼ਨੋ ਦੇ ਵਿੱਚ ਇੱਕ 5000 ਮੀਲ ਦੀ ਜਿਹੜੀ ਯਾਤਰਾ ਕਰਕੇ ਇੱਕ ਬੰਦਾ ਡੈਨਮਾਰਕ ਤੋਂ ਚੱਲਦਾ ਹੈ ਤੇ ਉਹ ਫ੍ਰੈਜ਼ਨੋ ਦੇ ਵਿੱਚ ਇੱਕ ਬੱਚੇ ਨੂੰ ਸੈਕਸ਼ੂਅਲੀ ਅਬਿਊਜ਼ ਕਰਨ ਦੀ ਕੋਸ਼ਿਸ਼ ਕਰਦਾ ਹੈ। ਸੰਯੁਕਤ ਰਾਜ ਦੇ ਜਿਹੜੇ ਅਟਾਰਨੀ, ਯੂਐਸ ਦੇ ਜਿਹੜੇ ਅਟਾਰਨੀ ਦੇ ਦਫ਼ਤਰ ਨੇ, ਇਹਨਾਂ ਨੇ ਇਹ ਗੱਲ ਦੱਸਿਆ ਕਿ ਕਲਾਸ ਮਾਰਕਸਨ ਜਿਹੜਾ ਕਿ
58 ਸਾਲ ਹੈ, ਉਸ ਦੀ ਗ੍ਰਿਫਤਾਰੀ ਦੀ ਪੁਸ਼ਟੀ ਹੋ ਚੁੱਕੀ ਹੈ ਤੇ ਇਸ ਨੇ ਇੱਕ ਡਾਰਕ ਵੈਬ ਦੇ ਉੱਤੇ ਇੱਕ ਔਰਤ ਦੀ ਭਾਲ ਕਰ ਰਿਹਾ ਸੀਗਾ ਤੇ ਪਹਿਲਾਂ ਇਸ ਨੇ ਇੱਕ 7 ਸਾਲਾ ਬੱਚੀ ਦੀ ਮਾਂ ਦੇ ਨਾਲ ਇਹਨੇ ਗੱਲਾਂ ਬਾਤਾਂ ਕੀਤੀਆਂ ਤੇ ਉਹਦੇ ਵਿੱਚ ਇਹਨੇ ਡੇਟਿੰਗ ਸਾਈਟ ਦੇ ਉੱਪਰ ਉਸ ਦੇ ਨਾਲ ਜਿਹੜਾ ਮੁਲਾਕਾਤ ਕੀਤੀ ਤੇ ਉਸ ਤੋਂ ਬਾਅਦ ਇਹਨੇ ਉਸਨੂੰ ਗਲਤ ਜਿਹੜੇ ਮੈਸੇਜ ਉਹ ਭੇਜੇ। ਉਸ ਤੋਂ ਬਾਅਦ ਇਹ ਫ੍ਰੈਜ਼ਨੋ ਪਹੁੰਚਦਾ ਹੈ ਤੇ ਉਸ ਤੋਂ ਬਾਅਦ ਇਹ ਟੈਲੀਗ੍ਰਾਮ ਤੇ ਉਸ ਬੀਬੀ ਨੂੰ ਜਿਹੜਾ ਨਿਸ਼ਾਨਾ ਬਣਾਉਂਦਾ ਤੇ ਟੈਲੀਗ੍ਰਾਮ ਤੇ ਉਹਦਾ ਜਿਹੜਾ ਨੰਬਰ ਲੈ ਕੇ ਉਸ ਨੂੰ ਅਸ਼ਲੀਲ ਜਿਹੜੇ ਮੈਸੇਜ ਉਹ ਭੇਜਦਾ ਰਹਿੰਦਾ ਹੈ। ਪਰ ਬਾਅਦ ਦੇ ਵਿੱਚ ਇਸ ਨੇ ਇੱਕ ਮੈਸੇਜ ਦੇ ਦਰਮਿਆਨ ਉਸ ਦੀ ਜਿਹੜੀ ਬੱਚੀ ਹੈ ਉਹਨੂੰ ਨਿਸ਼ਾਨਾ ਬਣਾਉਣ ਦੀ ਗੱਲ ਇਹ ਕਹਿੰਦਾ ਹੈ ਤੇ ਨਾਲ ਹੀ ਇਹ ਗੱਲ ਕਹਿੰਦਾ ਕਿ ਉਸ ਨੂੰ ਰਾਜ਼ੀ ਕਰਦਾ ਕਿ ਤੂੰ ਮੇਰੇ ਨਾਲ ਵਿਆਹ ਕਰ ਜਾਂ ਉਸ ਨੂੰ ਆਪਣੇ ਨਾਲ ਨਜਾਇਜ਼ ਤੌਰ ਤੇ ਨਜਾਇਜ਼ ਤਰੀਕੇ ਦੇ ਨਾਲ ਰਹਿਣ ਦੇ ਲਈ ਮਜਬੂਰ ਕਰਦਾ। ਪਰ ਹੁਣ ਫ੍ਰੈਜ਼ਨੋ ਦਾ ਜਦੋਂ ਇਹ ਬੰਦਾ ਉਸ ਦਾ ਪਿੱਛਾ ਕਰਦਾ ਫ੍ਰੈਜ਼ਨੋ ਦੇ ਵਿੱਚ ਪਹੁੰਚਿਆ ਮਾਰਕਸ, ਤਾਂ ਉਸ ਤੋਂ ਬਾਅਦ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਬਾਅਦ ਦੇ ਵਿੱਚ ਇਹਨੇ ਗੱਲਬਾਤ ਦੇ ਦੌਰਾਨ ਜਦੋਂ ਇਹ ਤੋਂ ਪੁੱਛਗਿੱਛ ਕੀਤੀ ਗਈ ਤਾਂ ਇਹਨੇ ਕਬੂਲ ਕੀਤਾ ਕਿ ਇਹ ਬੰਦਾ ਉਸ ਔਰਤ ਦੀ ਬੱਚੀ ਨੂੰ ਵੀ ਆਪਣਾ ਨਿਸ਼ਾਨਾ, ਹਵਸ ਦਾ ਨਿਸ਼ਾਨਾ ਬਣਾਉਣਾ ਚਾਹੁੰਦਾ ਸੀ। ਅਗਲੀ ਖਬਰ ਦੇ ਵੱਲ ਵੱਧਦੇ ਹਾਂ ਤੇ ਰੁੱਖ ਕਰਦੇ ਹਾਂ ਡੈਥ ਵੈਲੀ ਦਾ। ਡੈਥ ਵੈਲੀ ਦੇ ਵਿੱਚ ਇੱਕ ਹਾਈਕਰ ਦੀ ਮੌਤ ਹੋ ਗਈ ਹੈ। ਇਸ ਹਾਈਕਰ ਦੀ ਜਿਹੜੀ ਉਮਰ ਹੈ ਉਹ 71 ਸਾਲਾਂ ਦੱਸੀ ਗਈ ਹੈ ਤੇ ਇਹ ਸਨਲੈਂਡ ਦਾ ਨਿਵਾਸੀ ਦੱਸਿਆ ਗਿਆ। ਇਹ ਬਾਹਰ ਘੁੰਮਣ ਦਾ ਸ਼ੌਕੀਨ ਸੀ ਤੇ ਪਹਾੜੀਆਂ ਤੇ ਚੜ੍ਹਨ ਦਾ ਸ਼ੌਕੀਨ ਸੀਗਾ, ਪਰ ਕਿਉਂਕਿ ਹੁਣ ਕੈਲੀਫੋਰਨੀਆ ਦੇ ਕਈ ਹਿੱਸਿਆਂ ਦੇ ਵਿੱਚ ਜਿਹੜਾ ਉਹ ਤਾਪਮਾਨ ਜਿਹੜਾ ਵਧਿਆ ਹੋਇਆ ਤੇ ਹੀਟ ਵੇਵਸ ਇਸ ਵੇਲੇ ਜ਼ੋਰਾਂ ਤੇ ਨੇ, ਤਾਂ ਉਹਦੀ ਜਿਹੜੀ ਪਤਨੀ ਹੈ ਰੀਮਾ ਇਵਾਨਸ, ਉਹਨੇ ਇਹ ਗੱਲ ਦੱਸੀ ਹੈ ਕਿ ਉਹ ਡੈਥ ਵੈਲੀ ਜਾਣਾ ਚਾਹੁੰਦਾ ਸੀਗਾ ਤੇ ਉੱਥੇ ਹਾਈਕ ਕਰਨਾ ਚਾਹੁੰਦਾ ਸੀ, ਪਰ ਉੱਥੇ ਇੰਨੀ ਕੁ ਜ਼ਿਆਦਾ ਗਰਮੀ ਪੈ ਰਹੀ ਸੀਗੀ ਕਿ ਉਸ ਨੂੰ ਸਹਿਣ ਨਹੀਂ ਕੀਤਾ ਜਾ ਸਕਦਾ ਸੀ। ਕਰੀ ਗੋਲਡਨ, ਜਿਹੜਾ ਕਿ ਇਹਦਾ ਨਾਂ ਦੱਸਿਆ ਗਿਆ, ਸਨਲੈਂਡ ਦਾ ਰਹਿਣ ਵਾਲਾ ਸੀ, 71 ਸਾਲ ਦੀ ਉਮਰ ਸੀ। ਕਰੀ ਗੋਲਡਨ, ਸਟੀਵ ਕਰੀ ਗੋਲਡਨ ਜਿਹੜਾ ਉਹ ਇੱਕ ਯਾਤਰਾ, ਆਪਣੀ ਇੱਕ ਪੜਾਅ ਜਿਹੜਾ ਪੂਰਾ ਕਰ ਚੁੱਕਿਆ ਸੀ, ਪਰ ਉਸ ਨੇ ਆਖਿਆ ਕਿ ਮੈਂ ਸੂਰਜ ਡੁੱਬਣ ਤੋਂ ਪਹਿਲਾਂ ਆਪਣੀ ਜਿਹੜੀ ਅਗਲੀ ਮਿੱਥੀ ਮੰਜ਼ਿਲ ਹੈ ਉਸ ਦੇ ਉੱਤੇ ਪਹੁੰਚਣਾ ਚਾਹੁੰਦਾ। ਤਾਂ ਇਸੇ ਦੌਰਾਨ ਉਹਨੇ ਇੱਕ ਜਿਹੜੀ ਉਹਨੂੰ ਟੈਂਪਰੇਰੀ ਇੱਕ ਛਾਂ ਵੀ ਮਿਲੀ, ਉਹਦੇ ਵਿੱਚ ਉਹ ਬੈਠਾ, ਪਰ ਬਾਅਦ ਦੇ ਵਿੱਚ ਉੱਥੋਂ ਉਹ ਉੱਠ ਨਹੀਂ ਸਕਿਆ। ਜ਼ਬਰਿਸਕੀ ਪੁਆਇੰਟ ਦੱਸਿਆ ਗਿਆ ਜਿੱਥੇ ਉਹਨੂੰ ਪਹੁੰਚਣ ਦੇ ਲਈ ਲਗਭਗ 2 ਘੰਟੇ ਲੱਗੇ, ਪਰ ਬਾਅਦ ਦੇ ਵਿੱਚ ਉਸ ਦੀ ਜਿਹੜੀ ਸਰੀਰਕ ਸਮਰੱਥਾ ਸੀ ਉਹ ਤਕਰੀਬਨ ਖਤਮ ਹੋ ਗਈ ਤੇ ਉਸ ਤੋਂ ਬਾਅਦ ਹੀਟ ਵੇਵਸ ਦਾ ਧੱਕਾ ਲੱਗਣ ਕਰਕੇ ਉਸ ਦੀ ਮੌਤ ਹੋ ਗਈ। ਆਪਾਂ ਅਕਸਰ ਹੀ ਚਰਚਾ ਕਰਦੇ ਹਾਂ ਕਿ ਜਿਹੜੇ ਮਾਹਰ ਨੇ ਉਹ ਦੱਸਦੇ ਨੇ ਕਿ ਹੀਟ ਵੇਵਸ ਦੇ ਦੌਰਾਨ ਤੁਸੀਂ ਆਪਣਾ ਸਰੀਰ ਦਾ ਖਿਆਲ, ਆਪਣਾ ਖਿਆਲ ਕਿਵੇਂ ਰੱਖਣਾ, ਵੱਧ ਤੋਂ ਵੱਧ ਪਾਣੀ ਪੀਣਾ, ਜ਼ਿਆਦਾ ਭਾਰਾ ਜਿਹੜਾ ਫੂਡ ਆ ਉਹ ਨਹੀਂ ਖਾਣਾ। ਤਾਂ ਪਰ ਇਹ ਕਿਉਂਕਿ ਹਾਈਕਰ ਸੀਗਾ, ਪਹਾੜੀਆਂ ਤੇ ਚੜ੍ਹਨ ਦਾ ਸ਼ੌਕੀਨ ਸੀ, ਔਰ ਤੁਸੀਂ ਦੇਖੋ 71 ਸਾਲਾਂ ਦਾ ਇਹ ਰਹਿਣ ਵਾਲਾ, 71 ਸਾਲਾਂ ਦਾ ਬੰਦਾ ਸੀ ਜਿਹੜਾ ਕਿ ਸਨਲੈਂਡ ਦਾ ਰਹਿਣ ਵਾਲਾ ਸੀਗਾ, ਸਟੀਵ ਕਰੀ ਗੋਲਡਨ। ਤਾਂ ਹੁਣ ਇਹਦੀ ਮੌਤ ਹੋ ਗਈ ਹੈ। ਅਗਲੀ ਖਬਰ ਦੇ ਵੱਲ ਵੱਧਦੇ ਹਾਂ ਤੇ ਅਗਲੀ ਖਬਰ ਜਿਹੜੀ ਆ ਸੈਕਰਾਮੈਂਟੋ ਦੇ ਵਿੱਚ ਹਾਈਵੇ 50 ਦੇ ਇੱਕ ਉੱਤੇ ਜਿਹੜਾ ਸੜਕ ਹਾਦਸਾ ਵਾਪਰ ਗਿਆ ਤੇ ਇਹਦੇ ਵਿੱਚ ਇੱਕ 9 ਸਾਲਾ ਮੁੰਡੇ ਦੀ ਮੌਤ ਹੋ ਗਈ ਹੈ। ਕੈਲੀਫੋਰਨੀਆ ਹਾਈਵੇ ਪੈਟਰੋਲ ਸਾਊਥ ਸੈਕਰਾਮੈਂਟੋ ਦੀ ਡਿਵੀਜ਼ਨ ਨੇ ਇਹ ਗੱਲ ਦੱਸੀ ਹੈ ਕਿ ਹਾਦਸਾ ਰਾਤ ਦੇ ਸਮੇਂ ਵਾਪਰਿਆ ਪੱਛਮ ਵਾਲੇ ਇਲਾਕਿਆਂ ਦੇ ਵਿੱਚ ਤੇ ਜਿਹੜੀ 59th ਸਟਰੀਟ ਹੈ ਔਨ ਰੈਂਪ ਦੇ ਨੇੜੇ, ਉੱਥੇ ਇਹ ਹਾਦਸਾ ਵਾਪਰਿਆ। ਇਹਦੇ ਵਿੱਚ 3 ਜਿਹੜੇ ਵਾਹਨ ਨੇ ਆਪਸ ਵਿੱਚ ਦੀ, 3 ਜਿਹੜੇ ਵਹੀਕਲਸ ਨੇ ਉਹ ਆਪਸ ਵਿੱਚ ਦੀ ਟਕਰਾ ਗਏ ਤੇ ਜਿਨ੍ਹਾਂ ਦੇ ਵਿੱਚੋਂ ਇੱਕ ਜਿਹੜਾ ਹਾਈਵੇ ਬੈਰੀਅਰ ਦੇ ਉੱਪਰ ਦੀ ਜਾ ਰਿਹਾ ਸੀ ਤੇ ਇਸ ਦੀ ਜਿਹੜੀ ਟੱਕਰ ਹੈ ਉਹ ਸੜਕ ਦੇ ਕਿਨਾਰੇ ਜਾ ਰਹੇ ਇੱਕ ਵਹੀਕਲ ਦੇ ਨਾਲ ਹੋ ਗਈ। ਤੇ ਇਸੇ ਦੌਰਾਨ ਸੈਕਰਾਮੈਂਟੋ ਦੀ ਇੱਕ 19 ਸਾਲਾ ਔਰਤ ਜਿਹੜੀ ਉਹ ਮਾਜ਼ਦਾ ਗੱਡੀ ਨੂੰ ਚਲਾ ਰਹੀ ਸੀ, ਲੇਨ ਬਦਲਣ ਦੀ ਕੋਸ਼ਿਸ਼ ਕਰ ਰਹੀ ਸੀ ਤੇ ਇਸੇ ਦਰਮਿਆਨ 52 ਸਾਲਾ ਇੱਕ ਬੰਦਾ ਜਿਹੜਾ ਉਹ ਟੋਇਟਾ ਗੱਡੀ ਨੂੰ ਚਲਾ ਰਿਹਾ ਸੀਗਾ ਤੇ ਉਹਦੀ ਕਾਰ ਦਾ ਪਿਛਲਾ ਹਿੱਸਾ ਜਿਹੜਾ ਉਹ ਇਸ ਗੱਡੀ ਦੇ ਨਾਲ, ਮਾਜ਼ਦਾ ਦੇ ਨਾਲ ਟਕਰਾ ਜਾਂਦਾ ਹੈ। ਜਦੋਂ ਉਸਨੇ ਇਸ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਤੋਂ ਬਾਅਦ ਇਹ ਇੱਕ ਹੋਂਡਾ ਕਾਰ ਨੂੰ ਸਾਈਡ ਸਵਾਈਪ ਕਰਕੇ ਤੇ ਹਾਈਵੇ ਤੋਂ ਕਾਫੀ ਦੂਰ ਜਾ ਕੇ 59th ਜਿਹੜੀ ਸਟਰੀਟ ਹੈ ਉੱਥੇ ਇਹ ਪਲਟ ਗਈ ਰੈਂਪ ਤੇ। ਉਸ ਦੇ ਇਸ ਕਾਰ ਦੇ ਵਿੱਚ ਇੱਕ 9 ਸਾਲ ਦਾ ਮੁੰਡਾ ਸੀ ਜਿਸ ਨੂੰ ਬਾਅਦ ਦੇ ਵਿੱਚ ਬਾਹਰ ਕੱਢਿਆ ਗਿਆ, ਪਰ ਦੱਸਿਆ ਕਿ ਜਦੋਂ ਉਸ ਨੂੰ ਬਾਹਰ ਕੱਢ ਲਿਆ ਗਿਆ ਸੀ ਹਾਦਸੇ ਤੋਂ ਬਾਅਦ, ਤਾਂ ਉਦੋਂ ਉਸ ਦੇ ਵਿੱਚ ਸਰੀਰਕ ਹਰਕਤ ਕੋਈ ਵੀ ਜਿਹੜੀ ਆ ਉਹ ਨਹੀਂ ਹੋ ਰਹੀ ਸੀ। ਇਹਦੀ ਜਿਹੜੀ ਪਛਾਣ ਹੈ ਅਬਦੁਲ ਕਰੇਮ ਅਲ ਹਜ਼ਮੇ ਦੇ ਵਜੋਂ ਕੀਤੀ ਗਈ ਹੈ ਤੇ ਪਤਾ ਲੱਗਿਆ, CHP ਦਾ ਇਹ ਕਹਿਣਾ ਹੈ, ਕੈਲੀਫੋਰਨੀਆ ਹਾਈਵੇ ਪੈਟਰੋਲ ਦਾ ਇਹ ਕਹਿਣਾ ਹੈ ਕਿ ਇਸ ਨੌਜਵਾਨ ਨੇ ਕੋਈ ਵੀ ਜਿਹੜੀ ਸੀਟ ਬੈਲਟ ਆ ਉਹ ਨਹੀਂ ਲਗਾਈ ਹੋਈ ਸੀ, ਜਿਸ ਕਰਕੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਕੈਲੀਫੋਰਨੀਆ ਹਿਊਸਟਨ ਤੋਂ ਇੱਕ ਹੋਰ ਬੜੀ ਮੰਦਭਾਗੀ ਖਬਰ ਆ ਰਹੀ ਹੈ। ਅਮਰੀਕਾ ਦੀ ਹਿਊਸਟਨ ਯੂਨੀਵਰਸਿਟੀ ਦੇ ਵਿੱਚ ਇੱਕ ਪੜ੍ਹ ਰਹੀ ਭਾਰਤੀ ਮੂਲ ਦੀ ਵਿਦਿਆਰਥਣ ਤੇ ਅਸਮਾਨੀ ਬਿਜਲੀ ਡਿੱਗ ਪਈ ਹੈ ਤੇ ਇਸ ਕਰਕੇ ਉਸ ਦੇ ਦਿਮਾਗ ਤੇ ਕਾਫੀ ਵੱਡਾ ਅਸਰ ਇਸ ਚੀਜ਼ ਦਾ ਪਹੁੰਚਿਆ ਤੇ ਉਸ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ।
ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ। ਪਤਾ ਲੱਗਿਆ ਕਿ ਸੁਸਨੂਰੀਆਂ ਕੋਡਰੂ ਜਿਹੜੀ ਕਿ ਯੂਐਚ ਦੇ ਵਿੱਚ ਹਿਊਸਟਨ ਯੂਨੀਵਰਸਿਟੀ ਦੇ ਵਿੱਚ ਆਈਟੀ ਦੀ ਪੜ੍ਹਾਈ ਕਰ ਰਹੀ ਸੀ। 2 ਜੁਲਾਈ ਦੀ ਗੱਲ ਹੈ, ਜਦੋਂ ਉਹ ਸੈਨ ਜਕਿੰਟੋ ਮੈਮੋਰੀਅਲ ਪਾਰਕ ਦੇ ਵਿੱਚ ਇੱਕ ਤਲਾਬ ਦੇ ਕੰਢੇ ਤੇ ਆਪਣੇ ਦੋਸਤਾਂ ਦੇ ਨਾਲ ਘੁੰਮਣ ਗਈ ਸੀ ਤੇ ਉਦੋਂ ਉਸ ਤੇ ਅਸਮਾਨੀ ਬਿਜਲੀ ਡਿੱਗ ਪਈ ਸੀ। ਅਸਮਾਨੀ ਬਿਜਲੀ ਦੀ ਲਪੇਟ ਦੇ ਵਿੱਚ ਆਉਣ ਕਰਕੇ ਉਹ ਤਲਾਬ ਦੇ ਵਿੱਚ ਡਿੱਗੀ। ਇਸ ਤੋਂ ਬਾਅਦ ਉਸ ਨੂੰ ਦਿਲ ਦਾ ਦੌਰਾ ਪਿਆ ਤੇ ਉਸ ਦੇ ਦਿਮਾਗ ਤੇ ਵੀ ਇਸ ਦਾ ਕਾਫੀ ਡੂੰਘਾ ਅਸਰ ਹੋਇਆ। ਦੱਸਿਆ ਜਾ ਰਿਹਾ ਹੈ ਕਿ ਉਸ ਦੇ ਜਿਹੜੇ ਚਚੇਰੇ ਭਰਾ ਨੇ, ਕਜ਼ਨ ਬ੍ਰਦਰ ਸੁਰਿੰਦਰ ਕੋਠਾ, ਉਹਨਾਂ ਨੇ ਦੱਸਿਆ ਕਿ ਹੁਣ ਇਸ ਦਾ ਲੰਬੇ ਸਮੇਂ ਦੇ ਲਈ ਇਲਾਜ ਚੱਲਣਾ ਤੇ ਤੁਰੰਤ ਡਾਕਟਰੀ ਦੇਖਭਾਲ ਦੀ ਲੋੜ ਹੈ। ਹੁਣ ਭਾਰਤ ਦੇ ਵਿੱਚ ਰਹਿਣ ਵਾਲੇ ਕੋਡਰੂ ਦੇ ਮਾਪੇ ਉਸ ਨੂੰ ਘਰ ਲਿਆਉਣ ਦੀ ਕੋਸ਼ਿਸ਼ ਕਰ ਰਹੇ ਆ। ਦੱਸਿਆ ਗਿਆ ਹੈ ਕਿ ਹੁਣ ਇਸ ਵੇਲੇ ਉਸ ਨੂੰ ਭਾਰਤ ਪਹੁੰਚਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਦੀ ਇੱਕ ਬੜੀ ਮੰਦਭਾਗੀ ਜਿਹੜੀ ਖਬਰ ਆ ਉਹ ਕੈਨੇਡਾ ਤੋਂ ਆ ਰਹੀ ਹੈ, ਜਿੱਥੇ ਦਿਓਲ ਪੱਖੋਵਾਲ ਪਿੰਡ ਦੇ ਰਹਿਣ ਵਾਲੇ ਇੱਕ ਪਰਿਵਾਰ ਨੇ ਆਪਣੇ ਪੁੱਤ ਨੂੰ ਬੜੇ ਸੁਨਹਿਰੀ ਭਵਿੱਖ ਦੇ ਲਈ ਬੜੇ ਚਾਵਾਂ ਉਮੀਦਾਂ ਦੇ ਨਾਲ ਕੈਨੇਡਾ ਭੇਜਿਆ ਸੀ, ਪਰ ਇਹ ਪਤਾ ਨਹੀਂ ਸੀਗਾ ਕਿ ਅਖੀਰ ਨੂੰ ਇਸ ਪੁੱਤ ਨੇ ਲਾਸ਼ ਬਣ ਕੇ ਵਾਪਸ ਆਉਣਾ ਹੈ। ਡਾਂਗੋ ਪਿੰਡ ਦਾ ਇਹ ਰਹਿਣ ਵਾਲਾ ਇੰਦਰਾਜ ਸਿੰਘ ਦਿਓਲ, ਜਿਸ ਦੀ ਕੈਨੇਡਾ ਤੋਂ ਅਚਾਨਕ ਮੌਤ ਦੀ ਖਬਰ ਪਿੰਡ ਦੇ ਵਿੱਚ ਪਹੁੰਚੀ ਹੈ ਤੇ ਉਸ ਤੋਂ ਬਾਅਦ ਸਾਰੇ ਪਿੰਡ ਦੇ ਵਿੱਚ ਮਾਤਮ ਛਾ ਗਿਆ। ਮ੍ਰਿਤਕ ਦੇ ਪਿਤਾ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਪਿਛਲੇ ਸਾਲ ਕੈਨੇਡਾ ਦੇ ਸਰੀ ਦੇ ਵਿੱਚ ਗਿਆ ਸੀ ਉੱਚ ਸਿੱਖਿਆ ਹਾਸਲ ਕਰਨ ਵਾਸਤੇ ਤੇ ਸੁਨਹਿਰੀ ਭਵਿੱਖ ਵਾਸਤੇ। ਉਹ ਕਿਸੇ ਪਾਰਟੀ ਦੇ ਵਿੱਚ ਗਿਆ ਸੀ ਆਪਣੇ ਦੋਸਤਾਂ ਦੇ ਨਾਲ ਤੇ ਉੱਥੇ ਉਹ ਕੁਝ ਖਾ ਬੈਠਾ। ਉਸ ਤੋਂ ਬਾਅਦ ਉਹਦੀ ਸਿਹਤ ਵਿਗੜਨੀ ਅਚਾਨਕ ਸ਼ੁਰੂ ਹੋ ਗਈ ਤੇ ਉਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਇਹ ਦੱਸਿਆ ਜਾ ਰਿਹਾ ਕਿ ਇਸੇ ਪਰਿਵਾਰ ਦੇ ਵਿੱਚ, ਯਾਨੀ ਕਿ ਇੰਦਰਾਜ ਸਿੰਘ ਜਿਹੜਾ ਕਿ ਮ੍ਰਿਤਕ ਨੌਜਵਾਨ ਹੈ, ਇਹਦੇ ਚਾਚਾ ਤੇ ਇਹਦੇ ਦਾਦੀ ਦੀ ਕਰੀਬ 2 ਸਾਲ ਪਹਿਲਾਂ ਕਰੋਨਾ ਕਰਕੇ ਮੌਤ ਹੋ ਗਈ ਸੀ। ਘਰ ਦੇ ਵਿੱਚ ਉਹਦਾ ਇੱਕ ਭਰਾ ਤੇ ਉਹਦੇ ਚਾਚੇ ਦੀਆਂ ਬੱਚੀਆਂ ਨੇ, ਧੀਆਂ ਨੇ, ਤੇ ਪਰਿਵਾਰ ਨੂੰ ਇਸੇ ਤੋਂ ਹੀ, ਨੌਜਵਾਨ ਨੂੰ ਉਮੀਦ ਇਸੇ ਤੋਂ ਹੀ ਉਮੀਦ ਸੀ ਕਿ ਇੰਦਰਾਜ ਸਿੰਘ ਇੱਕ ਦਿਨ ਆਪਣੇ ਪੈਰਾਂ ਤੇ ਖੜਾ ਹੋਊਗਾ ਤੇ ਪਰਿਵਾਰ ਦਾ ਸਹਾਰਾ ਬਣੂਗਾ। ਪਰ ਉਸ ਦੀ ਮੌਤ ਕਰਕੇ ਪਰਿਵਾਰ ਜਿਹੜਾ ਉਹ ਡੂੰਘੇ ਸਦਮੇ ਦੇ ਵਿੱਚ ਹੈ ਤੇ ਪਰਿਵਾਰ ਦੀਆਂ ਸਾਰੀਆਂ ਜਿਹੜੀਆਂ ਆਸਾਂ ਉਮੀਦਾਂ ਸੀ ਉਹ ਇਸ ਘਟਨਾ ਤੋਂ ਬਾਅਦ ਚਕਨਾਚੂਰ ਹੋ ਗਈਆਂ ਨੇ। ਰੁਕ ਕਰਾਂਗੇ ਵੈਸਟ ਸੈਕਰਾਮੈਂਟੋ ਦੇ ਇਲਾਕਿਆਂ ਦਾ। ਇੱਥੇ ਇੱਕ ਸੜਕ ਹਾਦਸਾ ਵਾਪਰਿਆ ਤੇ ਇਸ ਹਾਦਸੇ ਦੇ ਵਿੱਚ ਜਿਹੜਾ ਇੱਕ ਨੌਜਵਾਨ ਆ ਉਹ ਮਾਰਿਆ ਗਿਆ। ਪਤਾ ਲੱਗਿਆ ਕਿ I-80 ਉੱਤੇ ਈਸਟ ਦੇ ਇਲਾਕਿਆਂ ਦੇ ਵਿੱਚ ਜਿਹੜਾ ਹਾਦਸਾ ਵਾਪਰਿਆ ਤੇ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਇਸ ਹਾਦਸੇ ਦੇ ਵਿੱਚ ਕੈਲੀਫੋਰਨੀਆ ਜਿਹੜੀ ਹਾਈਵੇ ਪੈਟਰੋਲ ਆ ਉਹਨੂੰ ਸ਼ੱਕ ਹੈ ਕਿ ਇਸ ਹਾਦਸੇ ਦੇ ਵਿੱਚ ਡਰੱਗ ਜਾਂ ਅਲਕੋਹਲ ਜਿਹੜਾ ਉਹ ਇੱਕ ਫੈਕਟਰ ਹੋ ਸਕਦਾ ਹੈ ਕ੍ਰੈਸ਼ ਦੇ ਵਿੱਚ, ਤੇ ਇਸ ਕਰਕੇ ਇਸ ਹਾਦਸੇ ਦੀ ਜਿਹੜੀ ਜਾਂਚ ਉਹ ਚੱਲ ਰਹੀ ਹੈ। ਇਸੇ ਤਰੀਕੇ ਨਾਲ ਮਰਸਰ ਦੇ ਇਲਾਕਿਆਂ ਦੇ ਵਿੱਚ ਵੀ ਇੱਕ ਕੈਲੀਫੋਰਨੀਆ ਹਾਈਵੇ ਪੈਟਰੋਲ ਦੀ ਜਾਣਕਾਰੀ ਦੇਣ ਦੇ ਮੁਤਾਬਕ ਇੱਕ 58 ਸਾਲਾ ਔਰਤ ਦੀ ਮੌਤ ਹੋ ਗਈ ਹੈ। ਇਹ ਨਿਸਾਨ ਪਿਕਅਪ ਟਰੱਕ ਚਲਾ ਰਹੀ ਸੀਗੀ ਤੇ ਉਸ ਤੋਂ ਬਾਅਦ ਇਹ ਜਿਹੜੀ ਆ ਤਕਰੀਬਨ ਹਾਈਵੇ 99 ਦੇ ਉੱਤੇ ਜਿਹੜਾ ਜਾ ਕੇ ਮਰਸਰ ਦੇ ਇਲਾਕਿਆਂ ਦੇ ਵਿੱਚ ਜਾ ਕੇ ਜਿਹੜਾ ਹਾਦਸੇ ਦਾ ਸ਼ਿਕਾਰ ਹੋ ਗਈ। ਉਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਇੱਕ ਬੱਚਾ ਜਿਹੜਾ ਕਿ ਬੈਕ ਸੀਟ ਤੇ ਬੈਠਾ ਸੀਗਾ, ਪਰ ਉਹਨੂੰ ਕੋਈ ਜ਼ਿਆਦਾ ਜਿਹੜੇ ਜ਼ਖਮ ਆ ਉਹ ਨਹੀਂ ਆਏ। ਤੇ ਹੁਣ ਜਿਹੜਾ ਹਾਈਵੇ 99 ਹੈ, ਇਹਦੀ ਜਿਹੜੀ ਰਿਹੈਬਿਲਿਟੇਸ਼ਨ ਹੈ ਜਾਂ ਪ੍ਰੋਜੈਕਟ ਜਿੰਨੇ ਵੀ ਇਹਦੇ ਤੇ ਚੱਲ ਰਹੇ ਨੇ ਕੰਸਟਰਕਸ਼ਨ ਦੇ, ਤਾਂ ਉਹਦੇ ਕਰਕੇ ਹੁਣ ਇੱਕ ਵਾਰ ਫਿਰ ਤੋਂ ਜਿਹੜੀ ਇਹ ਚਰਚਾ ਚੱਲ ਪਈ ਹੈ ਕਿ ਜਿੰਨੇ ਵੀ ਪ੍ਰੋਜੈਕਟ ਜਿਹੜੇ ਨੇ ਉਹ ਚੱਲਦੇ ਨੇ ਤਾਂ ਉਹਨਾਂ ਕਰਕੇ ਸੜਕ ਹਾਦਸਿਆਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ, ਕਿਉਂਕਿ ਕੰਸਟਰਕਸ਼ਨ ਜਦੋਂ ਚੱਲਦੀਆਂ ਤੇ ਲੋਕ ਮੱਲੋ ਮੱਲੀ ਜਿਹੜੇ ਡਰਾਈਵਰ ਨੇ ਉਹ ਡਿਸਟਰੈਕਟ ਹੋ ਜਾਂਦੇ ਨੇ, ਆਪਣੇ ਧਿਆਨ ਤੋਂ ਭਟਕ ਜਾਂਦੇ ਨੇ ਤੇ ਸਪੀਡ ਇੰਨੀ ਹੁੰਦੀ ਹੈ ਕਿ ਉਹਨਾਂ ਨੂੰ ਆਪਣੇ ਵਹੀਕਲ ਨੂੰ ਮੁੜ ਤੋਂ ਕੰਟਰੋਲ ਕਰਨ ਦਾ ਕੋਈ ਮੌਕਾ ਵੀ ਨਹੀਂ ਮਿਲਦਾ। ਸੋ ਇਸ ਦੇ ਨਾਲ ਹੀ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਤੇ ਅਗਲਾ ਪ੍ਰੋਗਰਾਮ ਰਹਿਰਾਸ ਸਾਹਿਬ ਦੇ ਸ਼ਾਮ ਦੇ ਦੀਵਾਨ ਤੁਸੀਂ ਸਰਵਣ ਕਰੋਗੇ ਤੇ ਉਸ ਤੋਂ ਬਾਅਦ 8:30 ਵਜੇ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਖਬਰ ਤੇ ਨਜ਼ਰ ਦੀਪਕ ਸ਼ਰਮਾ ਚਨਾਰਥਲ ਜੀ ਨਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਤਿ ਸ਼੍ਰੀ ਅਕਾਲ।